ਪੰਜਾਬੀ ਰੇਡੀਓ ਤੇ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਪਾਰਟ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਚਿਕਾਗੋ ਪੀਜ਼ਾ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਵੈਜ ਨਾਨ ਵੈਜ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦੀਆਂ ਮਠਿਆਈਆਂ ਦਾ ਵੀ ਸਵਾਦ ਦੇਖ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzaTwist.com ਤੇ 10% ਆਫ ਲੈਣ ਲਈ ਇਹਨਾਂ ਦਾ ਕੋਡ 1313। ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜੇ ਤੋਂ ਗੁਰਦੀਪ ਸਿੰਘ ਫਿਰਦੀ, ਕਲੋਵਿਸ, ਅਸ਼ਾਨਜੀਤ ਸਿੰਘ ਕਲੋਟੀ, ਜੁੱਬਾ ਸਿਟੀ ਤੋਂ ਸਤਨਾਮ ਸਿੰਘ ਸ਼ੇਰਗਿਲ ਸਾਲਮਾ ਤੋਂ, ਬਹਾਦਰ ਸਿੰਘ ਗਿੱਲ ਫੌਲਰ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਜੀ ਬੇਕਸਵੀਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ। ਪੁਲਿਸ ਨੇ ਜਿਹੜੇ ਸਰੂਪ ਚੋਰੀ ਹੋਏ ਸੀ ਉਹਨਾਂ ਦੀ ਗੱਲ ਕੀਤੀ ਆ। ਉਹ ਕਹਿੰਦੇ ਲੱਭਣੇ ਬੜੇ ਔਖੇ ਆ। ਐਕਚੁਅਲੀ ਜੀ ਇਹ ਮਾਮਲਾ ਪਿਛਲੇ ਤਕਰੀਬਨ ਹਫ਼ਤੇ ਤੋਂ ਜਿਹੜਾ ਜੀ ਉਹ ਚੱਲ ਰਿਹਾ, ਪਰ ਅਜੇ ਤੱਕ ਪੁਲਿਸ ਨੇ ਆਫੀਸ਼ੀਅਲੀ ਤੌਰ ਦੇ ਉੱਤੇ ਕਿਸੇ ਗ੍ਰਿਫਤਾਰੀ ਦੇ ਬਾਰੇ ਦੇ ਵਿੱਚ ਨਹੀਂ ਦੱਸਿਆ ਕਿ ਜਿਹੜੇ ਚੁੱਕੇ ਨੇ ਉਹਨੇ ਡੇਰਾ ਪ੍ਰੇਮੀ ਅੱਧੀ ਦਰਜਨ ਦੇ ਕਰੀਬ ਜਿਨ੍ਹਾਂ ਦੀ ਗਿਣਤੀ ਹੈ, ਉਹਨਾਂ ਤੋਂ ਕੀ ਕੁਝ ਜਿਹੜਾ ਜੀ ਉਹ ਮਿਲਿਆ। ਇੰਨਾ ਜ਼ਰੂਰ ਹੈ ਜੀ ਕਿ ਇਸ ਵੇਲੇ ਤਕਰੀਬਨ ਪੰਜਾਬ ਦੇ ਵਿੱਚ ਹਰ ਜ਼ੁਬਾਨ ਦੇ ਉੱਤੇ ਇੱਕ ਗੱਲ ਜਿਹੜੀ ਹੈ ਜੀ ਜ਼ਰੂਰ ਹੈਗੀ ਆ ਕਿ ਇਹ ਮਾਮਲਾ ਹੁਣ ਸਾਹਮਣੇ ਜਿਹੜਾ ਜੀ ਉਹ ਆ ਸਕਦਾ ਹੈ ਕਿ ਕੌਣ ਲੋਕ ਸੀਗੇ ਜਿਨ੍ਹਾਂ ਨੇ ਇਸ ਪੂਰੇ ਏਰੀਏ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀ ਉਹ ਚੋਰੀ ਕੀਤੇ, ਮੁੜ ਕੇ ਉਹਨਾਂ ਦੀ ਬੇਅਦਬੀ ਜਿਹੜੀ ਆ ਜੀ ਉਹ ਕੀਤੀ। ਕੁਝ ਸੂਤਰ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ ਪਰਸੋਂ ਰਾਤ ਨੂੰ ਜਿਹੜਾ ਜੀ ਪੁਲਿਸ ਨੇ 10 ਵਜੇ ਤੋਂ ਬਾਅਦ ਜਿਹੜਾ ਜੀ ਇਹ ਪਿੰਡ ਜਿਹੜਾ ਮਹਿੰਦਰਪਾਲ ਬਿੱਟੂ ਆ, ਇਹਦੇ ਪਿੰਡ ਜਿਹੜਾ ਜੀ ਉਹ ਜਾ ਕੇ ਕੁਝ ਵਿਹੜੇ ਦੇ ਵਿੱਚੋਂ ਜਿਹੜੀ ਆ ਜੀ ਉਹ ਖੁਦਾਈ ਕੀਤੀ ਆ। ਇਹ ਕਿਹਾ ਜਾ ਰਿਹਾ ਜੀ, ਜਿੰਨੇ ਇੱਕ ਸੂਤਰ ਨੇ ਕੁਝ ਕਿ ਸ਼ਾਇਦ ਉਹਨੇ ਉੱਥੇ ਜਿਹੜੇ ਬਚੇ ਹੋਏ ਸੀਗੇ ਜੀ ਸਰੂਪ ਉਹ ਉੱਥੇ ਉਹਨੇ ਦੱਬ ਦਿੱਤੇ ਸੀਗੇ। ਜਦੋਂ ਕਿ ਹੁਣ ਸੀਨੀਅਰ ਆਫੀਸਰ ਜਿਹੜੇ ਨੇ ਇੱਕ ਉਹ ਇਹ ਕਹਿੰਦੇ ਨੇ ਕਿ ਉਹਨੇ ਇਹ ਐਕਚੁਅਲੀ ਡਰੇਨ ਦੇ ਵਿੱਚ ਜਿਹੜੇ ਆ ਜੀ ਉਹ ਸੁੱਟ ਦਿੱਤੇ ਸੀਗੇ ਤੇ ਸਾਰੇ ਸਬੂਤ ਜਿਹੜੇ ਆ ਉਹ ਮਿਟਾ ਦਿੱਤੇ ਤੇ ਇਹ ਹੁਣ ਲੱਭਣੇ ਜਿਹੜੇ ਆ ਜੀ ਉਹ ਔਖੇ ਆ। ਇਹ ਵੀ ਜਿਹੜਾ ਜੀ ਕੁਝ ਸੂਤਰਾਂ ਦੀ ਜਿਹੜੀ ਆ ਜੀ ਉਹ ਖਬਰ ਹੈ ਕਿ ਪਰਸੋਂ ਰਾਤੀ ਬਾਦਲ ਪਿੰਡ ਦੇ ਵਿੱਚ ਇੱਕ ਐਮਰਜੈਂਸੀ ਮੀਟਿੰਗ ਜਿਹੜੀ ਆ ਜੀ ਉਹ ਸੱਦੀ ਗਈ ਔਰ ਇਸ ਬਾਦਲ ਪਿੰਡ ਦੀ ਮੀਟਿੰਗ ਦੇ ਵਿੱਚ ਜਿਹੜੇ ਬਿਕਰਮ ਸਿੰਘ ਮਜੀਠੀਆ, ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ ਜਿਹੜੇ ਸੀਗੇ ਜੀ, ਖਾਸ ਤੌਰ ਉੱਤੇ ਦਲਜੀਤ ਸਿੰਘ ਚੀਮਾ ਤੇ ਜਿਹੜੇ ਬਿਕਰਮ ਸਿੰਘ ਮਜੀਠੀਆ ਨੇ, ਉਹਨਾਂ ਨੂੰ ਹੈਲੀਕਾਪਟਰ ਦੇ ਰਾਹੀਂ ਜਿਹੜਾ ਜੀ ਤੁਰੰਤ ਪਹੁੰਚਣ ਦੇ ਆਦੇਸ਼ ਦਿੱਤੇ ਗਏ। ਇੱਥੇ ਇਸ ਮੀਟਿੰਗ ਦਾ ਕੀ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਇਹਦੇ ਸੰਬੰਧ ਹੈ, ਕਿਉਂਕਿ ਇਹ ਸਮਝਿਆ ਜਾ ਰਿਹਾ ਕਿ ਇਹਦੇ ਸੰਬੰਧੀ ਛੇਤੀ ਪੁਲਿਸ ਜਿਹੜੀ ਆ ਉਹ ਖੁਲਾਸਾ ਕਰ ਸਕਦੀ ਹੈ। ਕੁਝ ਜਿਹੜੇ ਅੰਦਰੂਨੀ ਸੂਤਰ ਨੇ ਉਹ ਇਹ ਵੀ ਕਹਿੰਦੇ ਆ ਜੀ ਕਿ ਇਹ ਖੁਲਾਸਾ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਅੱਜ ਕੀਤਾ ਜਾ ਸਕਦਾ ਹੈ ਸੰਭਾਵੀ ਰੂਪ ਦੇ ਵਿੱਚ। ਪਰ ਹੁਣ ਜਿਹੜੀ ਆਹ ਗੱਲ ਜਿਹੜੀ ਸਾਹਮਣੇ ਆ ਗਈ ਕਿ ਇਹ ਡਰੇਨ ਦੇ ਵਿੱਚ ਸੁੱਟ ਦਿੱਤੇ ਗਏ ਸਨ, ਇਹ ਸਬੂਤ ਮਿਟਾ ਦਿੱਤੇ ਗਏ ਆ, ਇਹਨੇ ਇੱਕ ਜਿਹੜਾ ਜੀ ਕਿਸਮ ਦੇ ਨਾਲ ਹੋਰ ਪਾਸੇ ਵੱਲ ਨੂੰ ਜਿਹੜਾ ਜੀ ਉਹ ਮੋੜ ਦਿੱਤਾ। ਹਾਲਾਂਕਿ ਸੀਨੀਅਰ ਆਫੀਸਰ ਨੇ ਜਿਹੜੇ DIG ਨੇ ਜੀ ਰਣਵੀਰ ਸਿੰਘ ਖੱਟੜਾ ਹੋਰੀ, ਇਹਨਾਂ ਨੇ ਹੀ ਜਿਹੜੀ ਆ ਜੀ ਮੌੜ ਮੰਡੀ ਜਿਹੜਾ ਧਮਾਕਾ ਹੋਇਆ ਸੀ ਉਹਦੀ ਜਾਂਚ ਕੀਤੀ ਸੀਗੀ ਤੇ ਜਾਂਚ ਹੁੰਦੀ ਹੁੰਦੀ ਜਦੋਂ ਡੇਰੇ ਦੇ ਅੰਦਰ ਵੜ ਗਈ ਸੀ ਤੇ ਉਦੋਂ ਬਾਅਦ ਇਹ ਜਾਂਚ ਜਿਹੜੀ ਉਹ ਠੱਪ ਦਿੱਤੀ ਗਈ ਸੀਗੀ ਸਰਕਾਰ ਦੇ ਵੱਲੋਂ। ਆਫੀਸਰ ਜਿਹੜੇ ਸੀ ਉੱਥੋਂ ਬਦਲ ਦਿੱਤੇ ਗਏ ਸੀਗੇ। ਹੁਣ ਜਿਹੜਾ ਜੀ ਸਭ ਤੋਂ ਵੱਡਾ ਸਵਾਲਾਂ ਦਾ ਸਵਾਲ ਇਹੀ ਆ ਕਿ ਕੀ ਇਹਦਾ ਖੁਲਾਸਾ ਅੱਜ ਜਿਹੜਾ ਜੀ ਉਹ ਹੋਊਗਾ ਸੰਭਾਵੀ ਰੂਪ ਦੇ ਵਿੱਚ? ਜੇ ਹੁੰਦਾ, ਕਿਉਂਕਿ ਉਸ ਟਾਈਮ ਅਕਾਲੀਆਂ ਦੀ ਸਰਕਾਰ ਸੀਗੀ ਜੀ, ਗਾਜ ਉਹਦੇ ਉੱਤੇ ਡਿੱਗਣੀ ਆ ਉਸ ਚੀਜ਼ ਦੇ ਉੱਤੇ ਕਿ ਗ੍ਰਹਿ ਮੰਤਰਾਲਾ ਕਿਹਦੇ ਕੋਲ ਸੀਗਾ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਪੁਲਿਸ ਨੇ ਉਦੋਂ ਵੀ ਇਹ ਸਾਰਾ ਕੁਝ ਤਕਰੀਬਨ ਨੇੜੇ ਤੇੜੇ ਕਰ ਲਿਆ ਸੀਗਾ, ਪਰ ਰੋਕ ਦਿੱਤੀ ਗਈ ਸੀਗੀ ਜਿਹੜੀ ਜੀ ਉਹ ਜਾਂਚ। ਮੇਰਾ ਖਿਆਲ ਹਰ ਜਿਹੜਾ ਇਨਸਾਨੀ ਕਦਰਾਂ ਕੀਮਤਾਂ ਨੇ ਉਹਨੂੰ ਪਿਆਰ ਕਰਨ ਵਾਲਾ, ਚਾਹੇ ਉਹ ਸਿੱਖ ਹੈ ਜਾਂ ਨਹੀਂ ਹੈ, ਉਹ ਇਸ ਗੱਲ ਦੇ ਵਿੱਚ ਤਾਂ ਯਕੀਨ ਕਰਦਾ ਹੈ ਕਿ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਕਿਹਨੇ ਇਹ ਘਿਨਾਉਣੀਆਂ ਜਿਹੜੀਆਂ ਦੀ ਉਹ ਵਾਰਦਾਤਾਂ ਕੀਤੀਆਂ ਸੀਗੀਆਂ ਔਰ ਉਹ ਚਿਹਰੇ ਔਰ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਬਚਾਉਣ ਵਾਲੇ ਚਿਹਰੇ ਜਿਹੜੇ ਆ ਜੀ ਉਹ ਨੰਗੇ ਹੋਣੇ ਚਾਹੀਦੇ ਆ। ਇੱਕ ਉਮੀਦ ਜਿਹੜੀ ਆ ਜੀ ਉਹ ਬੱਝੀ ਹੋਈ ਆ ਕਿ ਇਹਦਾ ਖੁਲਾਸਾ ਅੱਜ ਜਿਹੜਾ ਜੀ ਉਹ ਸੰਭਾਵੀ ਰੂਪ ਦੇ ਵਿੱਚ ਹੋ ਸਕਦਾ। ਜੀ ਹੋਣਾ ਵੀ ਬਹੁਤ ਜ਼ਰੂਰੀ ਆ। ਤੇ ਅੱਗੇ ਗੱਲ ਕਰਦੇ ਕਿਸਾਨਾਂ ਦੀ ਝੋਨਾ ਲਾਉਣ ਦੀ, ਸਰਕਾਰ ਦੇ ਦਬਕੇ ਫੇਲ ਤੇ ਜੇ ਕਿਸਾਨਾਂ ਨੇ ਝੋਨਾ ਲਾਉਣਾ ਜਾਰੀ ਰੱਖਿਆ। ਜਿਹੜਾ ਖੇਤੀ ਮਹਿਕਮਾ ਜੀ ਉਹਨੇ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਅਗੇਤੀ ਲਵਾਈ ਆ
ਉਹਨੂੰ ਰੋਕਣ ਦੇ ਵਾਸਤੇ ਜਿਹੜਾ ਜੀ ਹਾਲਾਂਕਿ ਇੱਕ ਨਵਾਂ ਪੱਤਾ ਉਹ ਖੇਡ ਰਹੇ ਆ ਤਾਂ ਕਿ ਕਿਸਾਨਾਂ ਦੇ ਉੱਤੇ ਦਬਾਅ ਜਿਹੜਾ ਜੀ ਉਹ ਬਣਾਇਆ ਜਾ ਸਕੇ। ਖੇਤੀ ਮਹਿਕਮਾ ਜਿਹੜਾ ਜੀ ਉਹਨੇ ਵਾਰਨਿੰਗ ਦਿੱਤੀ ਆ ਕਿ ਜਿਹੜਾ ਵੀ ਕਿਸਾਨ ਅਗੇਤਾ ਝੋਨਾ ਲਾਊਗਾ ਉਹਨੂੰ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਖੇਤੀ ਸਬਸਿਡੀ ਜਿਹੜੀ ਆ ਜੀ ਉਹ ਨਹੀਂ ਦਿੱਤੀ ਜਾਊਗੀ। ਔਰ ਪੰਜਾਬ ਸਰਕਾਰ ਦੇ ਵੱਲੋਂ ਕਣਕ ਤੇ ਜਿਹੜੇ ਬੀਜ ਨੇ ਉਹਨਾਂ ਦੇ ਤੋਂ ਇਲਾਵਾ ਖੇਤੀ ਮਸ਼ੀਨਰੀ ਤੇ ਵੀ ਸਬਸਿਡੀ ਜਿਹੜੀ ਆ ਜੀ ਉਹ ਦਿੱਤੀ ਜਾਂਦੀ ਆ। ਔਰ ਖੇਤੀ ਮਹਿਕਮਾ ਕਹਿੰਦਾ ਹੈ ਕਿ 20 ਜੂਨ ਤੋਂ ਪਹਿਲਾਂ ਅਗੇਤਾ ਝੋਨਾ ਲਾਉਣ ਵਾਲੇ ਕਿਸਾਨ ਇਹਨਾਂ ਸਬਸਿਡੀਆਂ ਤੋਂ ਵਾਂਝੇ ਜਿਹੜਾ ਜੀ ਉਹ ਰਹਿ ਜਾਣਗੇ। ਪਹਿਲਾਂ ਜਿਹੜੇ ਸੀਗੇ ਜੀ ਇਹਨਾਂ ਨੇ ਖੇਤੀ ਮਹਿਕਮੇ ਨੇ ਕਾਫੀ ਦਬਕੇ ਮਾਰੇ ਸੀਗੇ, ਪਰ ਸਾਰੇ ਨਹੀਂ, ਕੁਝ ਥਾਵਾਂ ਦੇ ਉੱਤੇ ਜਿਹੜਾ ਜੀ ਤੁਸੀਂ ਕਹਿ ਲਓ ਕਿ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਨੇ ਨਾ ਜੀ ਉਹਨਾਂ ਦੇ ਆਗੂ ਅਸਲ ਦੇ ਵਿੱਚ ਕਿਸਾਨਾਂ ਨੂੰ ਖਰਾਬ ਕਰ ਰਹੇ ਆ, ਜਿਹੜੇ ਕਿ ਡੰਡੇ ਲੈ ਕੇ ਖੜੇ ਨੇ ਕਿ ਤੁਸੀਂ ਝੋਨਾ ਲਾਓ, ਅਸੀਂ ਜਿਹੜਾ ਜੀ ਉਹ ਤੁਹਾਡੀ ਸਪੋਰਟ ਕਰਾਂਗੇ। ਉਹ ਐਕਚੁਅਲੀ ਜਿਹੜਾ ਜੀ ਉਹ ਫਸਾ ਰਹੇ ਆ ਕਿਸਾਨਾਂ ਨੂੰ ਕਾਹਦਾ ਫਸਾ ਰਹੇ ਜੀ? ਪੰਜਾਬ ਨੂੰ ਹੀ ਅਸਲ ਦੇ ਵਿੱਚ ਤਾਂ ਉਹ ਫਸਾ ਰਹੇ ਆ, ਕਿਉਂਕਿ ਦਿਨ ਕਿੰਨੇ ਕੁ ਜਿਹੜੇ ਆ ਜੀ ਉਹ ਰਹਿ ਗਏ ਆ। ਜੇ ਸਰਕਾਰ ਕਹਿੰਦੀ ਆ 20 ਤਰੀਕ ਨੂੰ ਲਾਉਣ ਨੂੰ, ਤੇ ਇਹ ਭਲਾਈ ਤਾਂ ਪੰਜਾਬ ਦੀ ਹੋਈ ਆ ਨਾ ਜੀ, ਜਿਹਦਾ ਪਾਣੀ ਡੇ ਬਾਈ ਡੇ ਥੱਲੇ ਤੁਰਿਆ ਜਾ ਰਿਹਾ ਜੀ, ਤਕਰੀਬਨ ਮੁੱਕਣ ਕੰਢੇ ਆ। ਹੁਣ ਤਾਂ ਵਾਰਨਿੰਗ ਜਿਹੜੀਆਂ ਜੀ ਉਹ ਸਾਰੀਆਂ ਆ ਗਈਆਂ ਕਿ ਇੱਕ ਤਾਂ 2040 ਤੱਕ ਤਕਰੀਬਨ ਮੁਲਕ ਦੇ ਵਿੱਚ ਔਰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਜੀ ਇਹ ਪਾਣੀ ਮੁੱਕੂਗਾ। ਅਜਿਹੀਆਂ ਵਾਰਨਿੰਗ ਨੇ, ਪਰ ਸਮਝਣ ਦੇ ਵਾਸਤੇ ਕੋਈ ਜਿਹੜਾ ਜੀ ਉਹ ਤਿਆਰ ਨਹੀਂ ਗਾ। ਕਿਸਾਨ ਕਹਿੰਦੇ ਆ ਕਿ ਸਾਡੀ ਤਾਂ ਜਿਹੜੀ ਫਸਲ ਆ ਉਹ ਨਮੀ ਵਾਲੀ ਹੋ ਜਾਂਦੀ ਆ ਜੇ ਲੇਟ ਹੋ ਜਾਵੇ, ਤੇ ਮੁੜ ਕੇ ਜਿਹੜੀ ਆ ਜੀ ਉਹ ਕਿਸਾਨਾਂ ਦੀ ਫਸਲ ਇਹ ਚੁੱਕੀ ਨਹੀਂ ਜਾਂਦੀ। ਹੁਣ ਸਵਾਲ ਇਹ ਆ ਜੀ ਕਿ ਜੇ ਪਾਣੀ ਹੀ ਨਾ ਰਿਹਾ, ਪਾਣੀ ਮੁੱਕ ਗਿਆ, ਤੇ ਫਿਰ ਕਿਹੜੀਆਂ ਫਸਲਾਂ ਤੇ ਕਿਹੜੀ ਜਿਹੜੀ ਆ ਜੀ ਉਹ ਜ਼ਮੀਨ ਰਹਿ ਜਾਣੀ ਆ। ਕੌਡੀਆਂ ਦੇ ਭਾਅ ਜਿਹੜੀ ਆ ਉਹ ਜ਼ਮੀਨਾਂ ਹੋ ਜਾਣੀਆਂ ਨੇ। ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਪਹਿਲਾਂ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸੀ 10 ਦਿਨ ਦਾ ਜਿਹੜਾ ਸੰਘਰਸ਼ ਸੀ, ਉਹ ਲੋਕਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਫਿਰ ਵਾਪਸ ਜਿਹੜਾ ਸੀ ਉਹ ਲੈ ਲਿਆ। ਹੁਣ ਉਹਨਾਂ ਨੇ ਜਿਹੜਾ ਜੀ ਉਹ ਡਾਂਗਾ ਵਾਲਾ ਮੋਰਚਾ ਲਾ ਲਿਆ ਕਿ ਤੁਸੀਂ ਆਓ। ਔਰ ਜਿਹੜੇ ਖੇਤੀਬਾੜੀ ਵਿਭਾਗ ਦੇ ਆਫੀਸਰ ਨੇ ਪਹਿਲਾਂ ਕੁਝ ਦਿਨ ਤਾਂ ਉਹ ਜਾਂਦੇ ਰਹੇ ਪਿੰਡਾਂ ਦੇ ਵਿੱਚ, ਹੁਣ ਉਹ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਜਾ ਨਹੀਂ ਰਹੇ, ਕਿਉਂਕਿ ਉਹਨਾਂ ਨੂੰ ਕੁਝ ਥਾਵਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਬੰਦੀ ਨਾ ਲਏ ਜਾਣ ਦੀਆਂ ਜਿਹੜੀਆਂ ਜੀ ਉਹ ਖਬਰਾਂ ਸੀਗੀਆਂ। ਇਸ ਕਰਕੇ ਕਿਸਾਨ ਇਹਨਾਂ ਦਿਨਾਂ ਦੇ ਵਿੱਚ ਇਸ ਗੱਲੋਂ ਤਾਂ ਸੁਰਖਰੂ ਨੇ ਕਿ ਹੁਣ ਇਹ ਆਫੀਸਰ ਜਿਹੜੇ ਜੀ ਉਹ ਨਹੀਂ ਆ ਰਹੇ ਔਰ ਕਿਸਾਨ ਝੋਨਾ ਲਾਉਣ ਦੇ ਵਿੱਚ ਲੱਗੇ ਹੋਏ। ਬਿਲਕੁਲ ਜੀ, ਪਰ ਜਿੱਥੇ ਡਾਂਗਾ ਲੈ ਕੇ ਖੜਨਾ ਸੀਗਾ ਉੱਥੋਂ ਇਹਨਾਂ ਨੇ ਪਹਿਲਾਂ ਹੀ ਚਾਲੇ ਪਾ ਲਏ ਸੀਗੇ। ਤੇ ਅੱਗੇ ਗੱਲ ਕਰਦੇ ਹਾਂ ਜੀ, ਸਮਝੌਤਾ ਹੋਇਆ ਸੀਗਾ ਬਾਰਡਰ ਦੇ ਉੱਤੇ ਗੋਲੀ ਨਹੀਂ ਚੱਲੂਗੀ, ਪਰ ਉਸ ਦੇ ਬਾਅਦ ਵੀ ਗੋਲੀਬਾਰੀ ਉਸੇ ਤਰ੍ਹਾਂ ਜਾਰੀ। ਐਕਚੁਅਲੀ ਆਪਾਂ ਖਬਰਾਂ ਵੀ ਕਵਰ ਕਰਦੇ ਰਹੇ ਹਾਂ ਜੀ। ਪਿਛਲੇ 1 ਮਹੀਨੇ ਦੇ ਦੌਰਾਨ 3 ਵਾਰੀ ਜਿਹੜੀਆਂ ਜੀ ਉਹ ਮੀਟਿੰਗਸ ਹੋਈਆਂ ਨੇ, ਔਰ ਇਹਨਾਂ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਜਿਹੜੀ ਅੰਤਰਰਾਸ਼ਟਰੀ ਸਰਹੱਦ ਦੇ ਉੱਤੇ ਗੋਲੀਬੰਦੀ ਆ ਉਹਨੂੰ ਸਖਤੀ ਦੇ ਨਾਲ ਜਿਹੜਾ ਜੀ ਉਹ ਲਾਗੂ ਕੀਤਾ ਜਾਊਗਾ। ਪਰ ਉਹ ਮਹਿਜ਼ ਗੱਲਾਂ ਜਿਹੜੀਆਂ ਜੀ ਉਹ ਕਾਗਜ਼ੀ ਪੱਤਰੀ ਹੀ ਦਿਸ ਰਹੀਆਂ ਨੇ। ਇਹ ਗੋਲੀ ਜਿਹੜੀ ਆ ਜੀ ਉਹ ਨਿਰੰਤਰ ਚੱਲਣੀ ਜਾਰੀ ਆ। ਜੰਮੂ ਕਸ਼ਮੀਰ ਦੇ ਸਾਂਭਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਸਰਹੱਦ ਆ ਜੀ, ਇਹਦੇ ਉੱਤੇ ਪਾਕਿਸਤਾਨ ਦੇ ਰੇਂਜਰਸ ਦੇ ਵੱਲੋਂ ਜਿਹੜੀ ਗੋਲੀਬਾਰੀ ਕੀਤੀ ਗਈ ਆ। ਇਹਦੇ ਵਿੱਚ ਸਹਾਇਕ ਕਮਾਂਡੈਂਟ ਦੇ ਇੱਕ ਆਫੀਸਰ ਸਣੇ BSF ਦੇ 4 ਜਿਹੜੇ ਜਵਾਨ ਆ ਜੀ ਉਹ ਮਾਰੇ ਗਏ ਆ। ਜਤਿੰਦਰ ਸਿੰਘ, ਰਜਨੀਸ਼ ਕੁਮਾਰ, ਰਾਮ ਨਿਵਾਸ ਤੇ HR ਗੁੱਜਰ। ਜਿਹੜੇ ਸੀਨੀਅਰ ਆਫੀਸਰ ਨੇ ਉਹ ਦੱਸਦੇ ਆ ਕਿ ਕਮਾਂਡਰ ਪੱਧਰੀ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਗੋਲੀਬੰਦੀ ਜਿਹੜੀ ਆ ਜੀ ਉਹਨੂੰ ਲਾਗੂ ਕੀਤਾ ਜਾ ਰਿਹਾ ਸੀਗਾ, ਪਰ ਪਾਕਿਸਤਾਨ ਦੇ ਵੱਲੋਂ ਬਿਨਾਂ ਕਿਸੇ ਭੜਕਾਹਟ ਤੋਂ ਜਿਹੜੀ ਆ ਜੀ ਉਹ ਗੋਲੀ ਚਲਾਈ ਗਈ ਆ, ਜਿਹਦੇ ਕਰਕੇ ਇਹ 4 ਜਵਾਨ ਜਿਹੜੇ ਆ ਜੀ ਉਹ ਉਹਨਾਂ ਨੂੰ ਜਾਨ ਤੋਂ ਹੱਥ ਜਿਹੜੇ ਆ ਜੀ ਉਹ ਧੋਣੇ ਪਏ ਆ। ਇਹ ਜਿਹੜੇ ਸੀਨੀਅਰ ਆਫੀਸਰ ਆ ਜੀ ਉਹ ਇਹ ਵੀ ਕਹਿੰਦੇ ਆ ਕਿ ਜਿਹੜੀ ਉਹਨਾਂ ਦੀ ਟੀਮ ਹੈ ਉਹ ਬਚਾਓ ਸਮੱਗਰੀ ਲਿਜਾ ਰਹੀ ਸੀ ਜਦੋਂ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ ਤੇ ਉਹਦੇ ਤੇ ਗੋਲੀਬਾਰੀ ਜਿਹੜੀ ਜੀ ਉਹ ਕੀਤੀ ਔਰ ਮੋਰਟਾਰ ਗੋਲੇ ਜਿਹੜੇ ਸੀਗੇ ਜੀ ਉਹ ਦਾਗੇ, ਜਿਹਦੇ ਨਾਲ ਕਾਫੀ ਜਾਨੀ ਨੁਕਸਾਨ ਜਿਹੜਾ ਜੀ ਉਹ ਹੋਇਆ। ਦੂਜੇ ਪਾਸੇ ਜਿਹੜਾ ਪਾਕਿਸਤਾਨ ਹੈ ਜੀ ਉਹਨੇ ਭਾਰਤ ਦੇ ਕਾਰਜਕਾਰੀ ਡਿਪਟੀ ਹਾਈ ਕਮਿਸ਼ਨਰ ਜਿਹੜਾ ਜੀ ਉਹਨੂੰ ਤਲਬ ਕਰਕੇ ਜਿਹੜੀ ਇਹ ਕੰਟਰੋਲ ਰੇਖਾ ਦੇ ਉੱਤੇ ਭਾਰਤੀ ਦਸਤਿਆਂ ਦੇ ਵੱਲੋਂ ਜਿਹੜੀ ਕੀਤੀ ਗਈ ਗੋਲੀਬੰਦੀ ਆ ਉਹਦੀ ਉਲੰਘਣਾ ਦੀ ਗੱਲ ਜਿਹੜੀ ਆ ਜੀ ਕਹੀ ਆ। ਭਾਵੇਂ ਹਾਲਾਤ ਜਿਹੜੇ ਇਹ ਆ ਕਿ ਇੱਕ ਦੂਜੇ ਦੇ ਉੱਤੇ ਦੋਨੋਂ ਜਿਹੜੇ ਆ ਜੀ ਉਹ ਦੋਸ਼ ਲਾਈ ਜਾ ਰਹੇ ਆ। ਭਾਰਤ ਕਹਿੰਦਾ ਜੀ ਬਿਨਾਂ ਭੜਕਾਹਟ ਤੋਂ ਪਾਕਿਸਤਾਨ ਗੋਲੀ ਚਲਾ ਰਿਹਾ, ਜਦੋਂ ਕਿ ਪਾਕਿਸਤਾਨ ਨੇ ਇਹ ਕਿਹਾ ਜੀ ਕਿ ਭਾਰਤ ਜਿਹੜਾ ਉਹ ਬਿਨਾਂ ਭੜਕਾਹਟ ਤੋਂ ਗੋਲੀ ਨਿਰੰਤਰ ਜਿਹੜੀ ਆ ਜੀ ਉਹ ਚਲਾ ਰਿਹਾ। ਜਾਨੀ ਨੁਕਸਾਨ ਜਿਹੜਾ ਜੀ ਦੋਨੋਂ ਪਾਸੇ ਹੋ ਰਿਹਾ, ਆਮ ਬੰਦਿਆਂ ਦਾ ਨੁਕਸਾਨ ਜਿਹੜਾ ਜੀ ਉਹ ਹੋ ਰਿਹਾ, ਫੌਜੀ ਜਵਾਨਾਂ ਦਾ ਨੁਕਸਾਨ ਦੋਨਾਂ ਸਾਈਡਾਂ ਦੇ ਉੱਤੇ ਜਿਹੜਾ ਜੀ ਉਹ ਹੋ ਰਿਹਾ। ਹਾਂ, ਇਹ ਸਿਆਸਤਦਾਨਾਂ ਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਹੈ ਕਿ ਕਦੋਂ ਉਹਨਾਂ ਨੂੰ ਕੇਕ ਪਸੰਦ ਹੈ ਤੇ ਉਹ ਜਿਹੜਾ ਜੀ ਜਹਾਜ਼ ਲੈ ਕੇ ਉੱਤਰ ਜਾਂਦੇ ਆ, ਨਹੀਂ ਤਾਂ ਅਦਰਵਾਈਜ਼ ਇਹ ਠਾਠੂ ਜਿਹੜੀ ਹੈ ਜੀ ਉਸੇ ਤਰੀਕੇ ਨਾਲ ਪਿਛਲੇ ਸਾਲਾਂ ਵਾਂਗੂ ਚੱਲੀ ਜਾਂਦੀ ਹੈ। ਬਿਲਕੁਲ ਜੀ, ਕੁਰਸੀਆਂ ਦਾ ਵੀ ਚੱਕਰ ਹੈ ਨਾ, ਕਿਹੜੇ ਸਾਲ ਦੇ ਵਿੱਚ ਕਿਹੜੇ ਦੇਸ਼ ਦੇ ਵਿੱਚ ਇਲੈਕਸ਼ਨਾਂ ਹੋਣੀਆਂ, ਜਦੋਂ ਲਾਗੇ ਆਉਣੀਆਂ ਹੁੰਦੀਆਂ ਇਹੀ ਕੰਮ ਹੀ ਹੁੰਦਾ ਆ। ਤੇ ਅੱਗੇ ਕੇਜਰੀਵਾਲ ਦੀ ਗੱਲ ਕਰਦੇ ਹਾਂ। ਕੇਜਰੀਵਾਲ ਤੇ ਉਸਦੇ ਸਾਥੀਆਂ ਵੱਲੋਂ ਲੈਫਟੀਨੈਂਟ ਗਵਰਨਰ ਦੇ ਆਫਿਸ ਦੇ ਸਾਹਮਣੇ ਭੁੱਖ ਹੜਤਾਲ ਜਾਰੀ।
ਐਕਚੁਅਲੀ ਜੀ ਇਹ ਮਾਮਲਾ ਕਾਫੀ ਪੇਚੀਦਾ ਜਿਹੜਾ ਜੀ ਉਹ ਹੋ ਗਿਆ। ਇਹਨੂੰ ਆਮ ਆਦਮੀ ਪਾਰਟੀ ਵਾਲੇ ਸਰਜੀਕਲ ਸਟ੍ਰਾਈਕ ਦਾ ਨਾਮ ਜਿਹੜਾ ਜੀ ਉਹ ਦੇ ਰਹੇ ਆ, ਔਰ ਇਹ ਕਹਿ ਰਹੇ ਆ ਕਿ ਉਹਨਾਂ ਨੇ ਇਹ ਅਚਾਨਕ ਹੱਲਾ ਜਿਹੜਾ ਜੀ ਉਹ ਬੋਲਿਆ ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹਦੇ ਦਫ਼ਤਰ ਦੇ ਉੱਤੇ, ਔਰ ਜਿਹੜਾ ਉੱਥੇ ਵੇਟਿੰਗ ਰੂਮ ਹੈ ਉਹਦੇ ਵਿੱਚ ਇਹ ਸਾਰੇ ਦੇ ਸਾਰੇ ਬੈਠੇ ਆ ਜੀ ਪਿਛਲੇ 3 ਦਿਨਾਂ ਤੋਂ। ਇਹਦੇ ਵਿੱਚ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜਿਹੜੇ 2 ਇਹਨਾਂ ਦੇ ਕੈਬਨਿਟ ਮੰਤਰੀ ਨੇ ਜੀ ਸਤਿੰਦਰ ਜੈਨ ਤੇ ਗੋਪਾਲ ਰਾਏ, ਇਹ ਸਾਰੇ ਦੇ ਜਿਹੜਾ ਜੀ ਅਨਿਲ ਬੈਜਲ ਹੋਰਾਂ ਦੇ ਜਿਹੜੀ ਸਰਕਾਰੀ ਰਿਹਾਇਸ਼ ਹੈ ਜੀ ਉਹਦੇ ਵੇਟਿੰਗ ਰੂਮ ਦੇ ਵਿੱਚ ਬੈਠੇ ਨੇ। ਔਰ ਸਤਿੰਦਰ ਜੈਨ ਜਿਹੜਾ ਜੀ ਉਹ ਪਿਛਲੇ ਦਿਨਾਂ ਤੋਂ ਭੁੱਖ ਹੜਤਾਲ ਦੇ ਉੱਤੇ ਸੀਗਾ ਜੀ। ਮਨੀਸ਼ ਸਿਸੋਦੀਆ ਨੇ ਵੀ ਭੁੱਖ ਹੜਤਾਲ ਜਿਹੜੀ ਆ ਜੀ ਉਹ ਰੱਖ ਦਿੱਤੀ ਆ। ਔਰ ਜਿਹੜਾ ਭਾਰਤੀ ਜਨਤਾ ਪਾਰਟੀ ਵਾਲੇ ਆ ਜੀ ਉਹਨਾਂ ਨੇ 3 ਜਾਣਿਆਂ ਨੇ ਜਿਹੜਾ ਜੀ ਉਹ ਜਾ ਕੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਦਫ਼ਤਰ ਦੇ ਵਿੱਚ ਜਿਹੜਾ ਜੀ ਸਰਕਾਰੀ ਦਫ਼ਤਰ ਦੇ ਉੱਤੇ ਧਰਨਾ ਦਿੱਤਾ, ਔਰ ਇਹ ਕਿਹਾ ਕਿ ਉਹ ਆਪਣੇ ਦਫ਼ਤਰ ਦੇ ਵਿੱਚ ਜਿਹੜਾ ਜੀ ਉਹ ਵਾਪਸ ਪਰਤਣ। ਇਹ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਜੀ ਇੱਕ ਰੋਸ ਮਾਰਚ ਕੱਢਿਆ, ਕਾਂਗਰਸ ਨੇ ਰੋਸ ਮਾਰਚ ਕੱਢਿਆ, ਪਰ ਉਹਨਾਂ ਦੇ ਵਿੱਚ ਗਿਣਤੀ ਜਿਹੜੀ ਸੀ ਜੀ ਉਹ ਸੈਂਕੜਿਆਂ ਤੋਂ ਟੱਪ ਨਹੀਂ ਸਕੀ। ਜਦੋਂ ਕਿ ਇੱਕ ਰੋਸ ਮਾਰਚ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਨੇ ਕੱਲ ਜਿਹੜਾ ਉਹ ਕੱਢਿਆ, ਔਰ ਜੇ ਕਿਸੇ ਨੇ ਵੀਡੀਓਜ਼ ਦੇਖੀਆਂ ਹੋਣ ਤਾਂ ਤਕਰੀਬਨ 20,000 ਦੇ ਕਰੀਬ ਜਿਹੜੇ ਜੀ ਉਹ ਆਮ ਆਦਮੀ ਪਾਰਟੀ ਦੇ ਵਰਕਰ ਇਹਦੇ ਵਿੱਚ ਸ਼ਾਮਲ ਸੀਗੇ। ਆਮ ਆਦਮੀ ਪਾਰਟੀ ਨੇ ਇਹ ਵੀ ਜਿਹੜਾ ਜੀ ਆਖਿਆ ਕਿ ਜੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹ ਆਪਣੀ ਅੜੀ ਦੇ ਉੱਤੇ ਕਾਇਮ ਰਹਿੰਦੇ ਆ ਤਾਂ ਅੱਜ ਸ਼ਾਮ ਨੂੰ ਇਹ ਦਿੱਲੀ ਦੇ ਵਿੱਚ ਮੋਮਬੱਤੀ ਮਾਰਚ ਕੱਢਣਗੇ। ਜੇ ਫੇਰ ਵੀ ਗੱਲ ਜਿਹੜੀ ਹੈ ਜੀ ਉਹ ਨਾ ਬਣੀ ਤਾਂ ਪ੍ਰਧਾਨ ਮੰਤਰੀ ਦਾ ਦਫ਼ਤਰ ਜਿਹੜਾ ਜੀ ਉਹ ਘੇਰਿਆ ਜਾਊਗਾ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਇਹ ਮੰਗ ਕਰ ਰਹੀ ਆ ਕਿ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹ IAS ਆਫੀਸਰ ਜਿਨ੍ਹਾਂ ਨੇ ਹੜਤਾਲ ਤੇ ਜਿਹੜੇ ਗਏ ਹੋਏ ਆ ਉਹਨਾਂ ਨੂੰ ਹੜਤਾਲ ਤੋਂ ਹੁਕਮ ਦੇ ਕੇ ਵਾਪਸ ਲਿਆਉਣ, ਤੇ ਕਿਉਂਕਿ ਦਿੱਲੀ ਦਾ ਜਿਹੜਾ ਬਹੁਤਾ ਕੰਮ ਹੈ ਉਹ ਅਟਕਿਆ ਹੋਇਆ। ਪਰ ਇਹ ਜਿਹੜਾ ਜੀ ਮਾਮਲਾ ਅਜੇ ਕਿਸੇ ਤਣ ਪੱਤਨ ਜਿਹੜਾ ਜੀ ਉਹ ਲੱਗਦਾ ਨਜ਼ਰ ਨਹੀਂ ਆ ਰਿਹਾ, ਔਰ ਦੋਵੇਂ ਧਿਰਾਂ ਜਿਹੜੀਆਂ ਜੀ ਉਹ ਅੜੀਆਂ ਹੋਈਆਂ ਜੀ। ਤੇ ਅੱਗੇ ਬੇਰਕਾ ਮਾਮਲੇ ਦੀ ਜੇ ਗੱਲ ਕਰੀਏ ਤੇ ਸਿਮਰਨਜੀਤ ਸਿੰਘ ਬੈਂਸ ਤੇ ਜੋ ਕੇਸ ਹੋਇਆ ਤੇ ਉਹਨਾਂ ਨੇ ਕਿਹਾ ਇਹ ਸਿਆਸੀ ਰੰਜਿਸ਼। ਐਕਚੁਅਲੀ ਕਹਿ ਲਓ ਕਿ ਸਿਮਰਨਜੀਤ ਸਿੰਘ ਬੈਂਸ ਉਹਦੀ ਫੇਸਬੁੱਕ ਦੇ ਉੱਤੇ ਅਕਸਰ ਜਿਹੜਾ ਲਾਈਵ ਇਸੇ ਤਰੀਕੇ ਦੇ ਨਾਲ ਜਿਹੜਾ ਵੀ ਕਰਦੇ ਆ। ਪਿਛਲੇ ਦਿਨੀ ਜਦੋਂ ਪਾਸਪੋਰਟ ਦਫ਼ਤਰ ਦੇ ਵਿੱਚ ਉਹਨਾਂ ਨੇ ਜਾ ਲਾਈਵ ਕੀਤਾ ਸੀਗਾ ਤੇ ਜਿਹੜਾ ਉਦੋਂ ਵੀ ਉਹ ਮੁਸ਼ਕਲ ਦੇ ਵਿੱਚ ਜਿਹੜਾ ਜੀ ਉਹ ਫਸ ਗਏ ਸੀਗੇ। ਹੁਣ ਫੇਰ ਜਿਹੜਾ ਜੀ ਇਹ ਕਿਹਾ ਗਿਆ ਜਿਹੜਾ ਪੰਜਾਬ ਸਰਕਾਰ ਦਾ ਅਦਾਰਾ ਹੈ ਵੇਰਕਾ, ਉਹਦੇ ਪੈਕੇਟ ਦੇ ਉੱਤੇ ਲਿਖੀ ਜਿਹੜੀ ਫੈਟ ਹੈ ਉਹਦੇ ਤੋਂ ਘੱਟ ਫੈਟ ਵਾਲਾ ਦੁੱਧ ਸਪਲਾਈ ਕਰਨ ਦਾ ਦਾਅਵਾ ਕਰਨ ਵਾਲੇ ਜਿਹੜੇ ਜੀ ਸਿਮਰਜੀਤ ਸਿੰਘ ਬੈਂਸ ਹੋਰਾਂ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਉਹਨਾਂ ਦੇ ਉੱਤੇ ਜਿਹੜੇ ਦਰਜ ਕਰਾਏ ਗਏ ਕੇਸ ਨੂੰ ਇਹ ਕਿਹਾ ਜੀ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ। ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ 14 ਮਹੀਨੇ ਦੇ ਵਿੱਚ ਹੁਣ ਤੱਕ ਉਹਨਾਂ ਦੇ ਉੱਤੇ 3 FIR ਜਿਹੜੀਆਂ ਜੀ ਉਹ ਦਰਜ ਹੋ ਚੁੱਕੀਆਂ ਨੇ। ਉਹਨੇ ਕਿਹਾ ਕਿ 3 ਕੇਸਾਂ ਦੇ ਵਿੱਚ ਲੋਕ ਭਲਾਈ ਦੇ ਨਾਲ ਜੁੜੇ ਤੱਥਾਂ ਨੂੰ ਉਹਨਾਂ ਨੇ ਜਿਹੜਾ ਜੀ ਉਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਜੀ ਕਿ ਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਹਿਕਾਰੀ ਸੁਸਾਇਟੀਆਂ ਦੇ ਪਲਾਟਾਂ ਦੇ ਵਿੱਚ ਜਾ ਕੇ ਜਿਹੜਾ ਜੀ ਉੱਥੇ ਛਾਣਬੀਣ ਕਰਨ ਦਾ ਹੱਕ ਨਹੀਂ ਤਾਂ ਫਿਰ ਹੱਕ ਇਹ ਜਿਹੜਾ ਜੀ ਉਹ ਕਿਹਨੂੰ ਆ। ਉਹਨਾਂ ਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਸਰਕਾਰ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਜਿਹੜਾ ਜੀ ਉਹ ਕਰ ਰਹੀ ਆ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਲਗਾਤਾਰ ਸਮਾਂ ਮੰਗ ਰਹੇ ਆ ਪਰ ਸਮਾਂ ਉਹਨਾਂ ਨੂੰ ਨਹੀਂ ਜਿਹੜਾ ਜੀ ਉਹ ਮਿਲ ਰਿਹਾ। ਉਹਨਾਂ ਨੇ ਕਿਹਾ ਕਿ ਸਾਰੀ ਸ਼ਿਕਾਇਤ ਜਿਹੜੀ ਆ ਜੀ ਲਾਈਵ ਵੀਡੀਓ ਸਣੇ CD ਦੇ ਮੁੱਖ ਮੰਤਰੀ ਹੋਰਾਂ ਨੂੰ ਜਿਹੜੀ ਆ ਜੀ ਉਹ ਭੇਜ ਦਿੱਤੀ ਆ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਕਾਂਗਰਸ ਜਿਹੜੀ ਆ ਉਹ ਅਕਾਲੀਆਂ ਦੇ ਰਾਹ ਪਈ ਹੋਈ ਆ, ਜਿਨ੍ਹਾਂ ਨੇ 13 FIR ਉਹਨਾਂ ਦੇ ਖਿਲਾਫ ਦਰਜ ਕਰਾਈਆਂ ਸੀਗੀਆਂ ਅਕਾਲੀਆਂ ਨੇ। ਔਰ ਉਹਨਾਂ ਨੇ ਕਿਹਾ ਕਿ ਇਹਦੇ ਵਿੱਚੋਂ 5 ਕੇਸਾਂ ਤੋਂ ਹੁਣ ਤੱਕ ਜਿਹੜੇ ਆ ਜੀ ਉਹ ਬਰੀ ਹੋ ਚੁੱਕੇ ਹੋਏ ਆ ਜੀ। ਔਰ ਇਹ ਵੀ ਕਿਹਾ ਜੀ ਕਿ ਇਹ ਵੀ ਜਿਹੜੇ ਮਾਮਲੇ ਨੇ ਇਹਨਾਂ ਦੇ ਵਿੱਚੋਂ ਵੀ ਉਹ ਬਰੀ ਹੋਣਗੇ। ਇਹ ਮਾਮਲਾ ਜਿਹੜਾ ਜੀ ਵੇਰਕਾ ਵਾਲਾ ਇਹ ਥੋੜਾ ਜਿਹਾ ਜਿਹੜਾ ਪੇਚੀਦਾ ਬਣਦਾ ਜਿਹੜਾ ਜੀ ਉਹ ਨਜ਼ਰ ਆ ਰਿਹਾ, ਕਿਉਂਕਿ ਜਿਹੜੇ ਵੇਰਕਾ ਦੇ ਨਾਲ ਸੰਬੰਧਿਤ ਆਫੀਸਰ ਨੇ ਉਹਨਾਂ ਨੇ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਉੱਤੇ ਧਮਕਾਉਣ ਤੇ ਬਲੈਕਮੇਲਿੰਗ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਆ, ਜਿਹਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਜੀ। ਤੇ ਅੱਗੇ ਗੱਲ ਕਰਦੇ ਕਿ ਜਿਹੜੇ ਨੌਜਵਾਨ ਆ ਉਹ ਫੜੇ ਹੋਏ ਸੀਗੇ ਕੁਛ ਕੁ ਜੋ ਖਾਲਿਸਤਾਨ ਲਹਿਰ ਨੂੰ ਸਮਰਥਨ ਦੇ ਰਹੇ ਆ ਤੇ ਉਹਨਾਂ ਦਾ ਮੁੜ ਕੇ ਰਿਮਾਂਡ ਲੈ ਲਿਆ ਗਿਆ। ਇਸ ਤਰ੍ਹਾਂ ਜੀ ਜਿਹੜੇ ਮੈਂਬਰ ਪਾਰਲੀਮੈਂਟ ਆ ਰਵਨੀਤ ਸਿੰਘ ਬਿੱਟੂ ਉਹਨੂੰ ਜਿਹੜਾ ਧਮਕੀ ਦਾ ਮਾਮਲਾ ਜੀ ਉਹ ਵੀ ਚਰਚਾ ਦੇ ਵਿੱਚ ਜਿਹੜਾ ਜੀ ਹੈ ਕਿ ਇਹ ਜਿਹੜਾ 10 ਜੂਨ ਨੂੰ ਇੱਕ ਸਮਾਗਮ ਹੋਇਆ ਰੈਫਰੈਂਡਮ 2020 ਉਹਦੇ ਦੌਰਾਨ ਜਿਹੜੀ ਹੈ ਜੀ ਉਹ ਧਮਕੀ ਦਿੱਤੀ ਗਈ ਹੈ। ਇਹ ਸਿੱਖ ਫਾਰ ਜਸਟਿਸ ਦੇ ਟਵਿੱਟਰ ਹੈਂਡਲ ਦੇ ਉੱਤੇ ਟੈਗ ਜਿਹੜੀ ਹੈ ਜੀ ਉਹ ਕੀਤੀ ਗਈ ਆ। ਔਰ ਇਹਦੇ ਵਿੱਚ ਰਵਨੀਤ ਬਿੱਟੂ ਦੇ ਵੱਲੋਂ ਕੈਨੇਡਾ ਅਮਰੀਕਾ ਦੇ ਉੱਤੇ ਆਧਾਰਿਤ 2020 ਪ੍ਰਚਾਰਕਾਂ ਨੂੰ ਜਿਹੜਾ ਅੱਤਵਾਦੀ ਦੱਸਿਆ ਗਿਆ।
ਇਹਨੂੰ ਪ੍ਰਚਾਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ। ਔਰ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਇਹਦੇ ਵਾਸਤੇ ਜਿਹੜਾ ਵੀ ਉਹ ਟੈਗ ਕੀਤਾ ਗਿਆ। ਪਾਸੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇਹ ਮੁੰਡੇ ਫੜੇ ਸੀਗੇ ਜਿਨ੍ਹਾਂ ਦੇ ਉੱਤੇ ਦੋਸ਼ ਇਹ ਸੀਗਾ ਕਿ ਜਿਹੜੇ ਇਹ ਸਿੱਖ ਫਾਰ ਜਸਟਿਸ ਹੈ ਉਹਦੇ ਵੱਲੋਂ ਫੰਡਸ ਇਹਨਾਂ ਨੂੰ ਜਿਹੜੇ ਆ ਜੀ ਉਹ ਮੁਹੱਈਆ ਕਰਵਾਏ ਜਾਂਦੇ ਆ। ਔਰ ਜਿਹੜਾ ਗੁਰਪਤਵੰਤ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ, ਮਾਨ ਸਿੰਘ, ਦੀਪ ਕੌਰ ਮਲੇਸ਼ੀਆ ਤੋਂ ਆ ਜੀ, ਇਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਲਹਿਰ ਪੈਦਾ ਕਰਨ ਦੇ ਵਾਸਤੇ ਫੰਡ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਆ। ਇਹਦੇ ਤਹਿਤ ਇਹਨਾਂ ਨੌਜਵਾਨਾਂ ਦੀ ਜਿਹੜੀ ਆ ਜੀ ਉਹ ਗ੍ਰਿਫਤਾਰੀ ਹੋਈ ਸੀ। 5 ਜਣੇ ਨੇ ਇਹਨਾਂ ਦੇ, ਔਰ ਇਹਨਾਂ ਨੂੰ ਦੁਬਾਰਾ ਜਿਹੜੀ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਫਿਰ ਇਹਨਾਂ ਦਾ ਰਿਮਾਂਡ ਜਿਹੜਾ ਜੀ ਉਹ ਲਿਆ ਗਿਆ ਹੈ। 3 ਜਿਹੜੇ ਨੇ ਉਹਨਾਂ ਨੂੰ ਜਿਹੜਾ ਹਿਰਾਸਤ ਵਿੱਚ ਭੇਜਤਾ, ਜਦੋਂ ਕਿ 2 ਜਿਹੜੇ ਆ ਜੀ ਉਹਨਾਂ ਦਾ ਮੁੜ ਕੇ ਰਿਮਾਂਡ ਲਿਆ ਗਿਆ। ਇਹ ਵੀ ਕਿਹਾ ਗਿਆ ਜੀ ਕਿ ਧਰਮਿੰਦਰ ਸਿੰਘ ਹੈ ਜਿਹੜਾ ਕਮਾਂਡੋ, ਇਹ ਬਟਾਲਾ ਨੇੜੇ ਦੇ ਹਰਪੁਰਾ ਦਾ ਰਹਿਣ ਵਾਲਾ, ਕਿਰਪਾਲ ਸਿੰਘ ਪਿੰਡ ਫਤਿਹਪੁਰ ਨਵਾਂ ਤਰਨਤਾਰਨ ਡਿਸਟ੍ਰਿਕਟ ਦਾ ਰਹਿਣ ਵਾਲਾ। 3 ਦਿਨ ਦਾ ਇਹਨਾਂ ਦਾ ਪੁਲਿਸ ਦਾ ਹੋਰ ਰਿਮਾਂਡ ਜਿਹੜਾ ਜੀ ਉਹ ਮਿਲਿਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਤੋਂ ਇਹ ਪੁਲਿਸ ਇਹ ਕਹਿੰਦੀ ਆ ਕਿ ਉਹਨਾਂ ਨੂੰ ਕੁਝ ਤੱਥ ਜਿਹੜੇ ਆ ਜੀ ਮਿਲੇ ਆ ਜਿਨ੍ਹਾਂ ਦੇ ਬਾਰੇ ਦੇ ਵਿੱਚ ਛੇਤੀ ਖੁਲਾਸਾ ਜਿਹੜਾ ਜੀ ਉਹ ਕੀਤਾ ਜਾਊਗਾ ਕਿ ਜਿਹੜੇ ਖਾਲਿਸਤਾਨੀ ਵਿਚਾਰਧਾਰਾ ਵਾਲੇ ਆ ਜੀ ਉਹਨਾਂ ਦੇ ਵੱਲੋਂ ਜਿਹੜਾ ਟੀਚਾ ਦਿੱਤਾ ਗਿਆ ਸੀਗਾ ਉਹਦੇ ਤੋਂ ਪਹਿਲਾਂ ਇਹ ਪੁਲਿਸ ਦੇ ਢਿੱਕੇ ਜਿਹੜਾ ਜੀ ਉਹ ਕਿਵੇਂ ਚੜ੍ਹ ਗਈ। ਵੈਸੇ ਦੇਖੋ ਆਪੋ ਆਪਣੀ ਜੀ ਜਿਸ ਤਰੀਕੇ ਦੇ ਨਾਲ ਇਹ ਧਮਕੀਆਂ ਵਗੈਰਾ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀਆਂ ਜੀ ਉਹ ਦਿੱਤੀਆਂ ਜਾ ਰਹੀਆਂ ਨੇ ਬਿਨਾਂ ਕਿਸੇ ਸ਼ੱਕ ਦੇ, ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਨੇ ਜਿਹੜੇ ਉਹਨੂੰ ਲਾਈਕ ਕਰਤਾ ਜਾਂ ਉਹਦੇ ਥੱਲੇ ਕਮੈਂਟ ਜਿਹੜੇ ਆ ਜੀ ਉਹ ਕਰ ਦਿੱਤੇ, ਉਹਨੂੰ ਸ਼ੇਅਰ ਕਰ ਦਿੱਤਾ, ਉਹੀ ਉਹਨਾਂ ਦੇ ਵਾਸਤੇ ਜਿਹੜੀ ਆ ਜੀ ਉਹ ਮੁਸੀਬਤ ਬਣ ਰਹੀ ਹੈ। ਕਿਉਂਕਿ ਜਦੋਂ ਇਹ ਫੜੇ ਜਾਂਦੇ ਆ ਮੁੜ ਕੇ ਉਹਨਾਂ ਦੀ ਜਿਹੜੀ ਆ ਜੀ ਉਹ ਸਪੋਰਟ ਦੇ ਉੱਤੇ ਕੋਈ ਨਹੀਂ। ਅੱਗੇ ਬਰਗਾੜੀ ਦੇ ਵਿੱਚ ਜੇ ਗੱਲ ਕਰਦੇ ਆ ਕਿ ਪੰਥਕ ਜਥੇਬੰਦੀਆਂ ਵੱਲੋਂ ਧਰਨਾ ਜਾਰੀ, ਐਕਚੁਅਲੀ ਜਿੱਦਣ ਇਹ 3 ਸਾਲ ਪੂਰੇ ਹੋਏ ਸੀਗੇ ਜਿਹੜਾ ਉਦੋਂ ਸਮਾਗਮ ਕੀਤਾ ਗਿਆ ਸੀ, ਉਸ ਤੋਂ ਫੌਰਨ ਬਾਅਦ ਇੱਕ ਜਿਹੜਾ ਜੀ ਕੈਲਕੂਲੇਟਡ ਹਿਸਾਬ ਦੇ ਨਾਲ ਹੀ ਕਹਿ ਲਓ ਕਿ ਧਿਆਨ ਸਿੰਘ ਮੰਡ ਹੋਰੀ ਤੇ ਜਿਹੜੇ ਉਹਨਾਂ ਦੇ ਸਾਥੀ ਧਰਨੇ ਦੇ ਉੱਤੇ ਬਹਿ ਗਏ ਸੀ ਬਰਗਾੜੀ। ਪਹਿਲਾਂ ਇਹ ਲੱਗਦਾ ਸੀਗਾ ਕਿ 1-2 ਦਿਨਾਂ ਦੇ ਵਿੱਚ ਇਹ ਧਰਨਾ ਜਿਹੜਾ ਜੀ ਉਹ ਸਮਾਪਤ ਹੋ ਜਾਊਗਾ, ਪਰ ਇਹ ਧਰਨਾ ਜਿਹੜਾ ਜੀ ਉਹ ਸਮਾਪਤ ਨਹੀਂ ਹੋ ਰਿਹਾ, ਬਲਕਿ ਇਹਨੂੰ ਲੋਕਾਂ ਦੀ ਜਿਹੜੀ ਮਦਦ ਹੈ ਉਹ ਮਿਲ ਰਹੀ ਹੈ। ਗਰਮੀ ਆ ਜੀ ਬਹੁਤ ਜ਼ਿਆਦਾ, ਇਹਦੇ ਬਾਵਜੂਦ ਲੋਕ ਜਿਹੜੇ ਆ ਇਸ ਬਰਗਾੜੀ ਵਾਲੇ ਧਰਨੇ ਦੇ ਵਾਸਤੇ ਜਿਹੜਾ ਜੀ ਉਹ ਪਹੁੰਚ ਰਹੇ ਆ। ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਉਹਨਾਂ ਦੇ ਸਾਥੀ ਜਿਹੜੇ ਆ ਜੀ ਉਹ ਮੌਜੂਦ ਆ। ਹਾਂ, ਹੈਰਾਨੀ ਵਾਲੀ ਗੱਲ ਲੋਕਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਹੋਈ ਕਿ ਇਹਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਹੋਰੀ ਅਚਾਨਕ ਜਿਹੜਾ ਜੀ ਉਹ ਕਿਵੇਂ ਆ ਗਏ। ਇਹ ਕੁਝ ਸਵਾਲ ਜਿਹੜੇ ਆ ਜੀ ਇਹ ਜ਼ਰੂਰ ਹੈਗੇ ਉਹਨਾਂ ਦੇ ਇੱਥੇ ਆਉਣ ਦੇ ਉੱਤੇ। ਬਾਕੀ ਜਿਹੜੇ ਆ ਜੀ ਉਹ ਲੋਕ ਪਹੁੰਚ ਰਹੇ ਨੇ। ਉਧਰ ਜਿਹੜੇ ਜਗਤਾਰ ਸਿੰਘ ਹਵਾਰਾ ਨੇ ਜੀ ਜੇਲ੍ਹ ਸੰਬੰਧ ਨੇ, ਉਹਨਾਂ ਨੇ ਇੱਕ ਅਪੀਲ ਜਿਹੜੀ ਆ ਕੀਤੀ ਆ ਲਿਖਤੀ ਚਿੱਠੀ ਦੇ ਰੂਪ ਦੇ ਵਿੱਚ। ਇਹ ਕਿਹਾ ਕਿ ਜਿਹੜੀ ਲੋਕ ਨੇ ਉਹ ਬਰਗਾੜੀ ਜਿਹੜਾ ਧਰਨਾ ਲੱਗਿਆ ਹੋਇਆ ਇਹਨੂੰ ਹਮਾਇਤ ਦੇਣ। ਔਰ ਇਹ ਵੀ ਗੱਲ ਜਿਹੜੀ ਆ ਜੀ ਆਖੀ ਗਈ ਆ ਕਿ ਜਿਹੜਾ ਇਹ ਮੋਰਚਾ ਲਾਇਆ ਗਿਆ ਇਹਦੇ ਵਿੱਚ ਸਮੂਹ ਸਿੱਖ ਸੰਗਤ ਜਿਹੜੀ ਆ ਉਹ ਭਾਈਵਾਲ ਬਣੇ ਇਹਦੇ ਵਿੱਚ, ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੋ ਸਕੇ, ਜਾਂ ਜਿਹੜੇ 2 ਨੌਜਵਾਨ ਮਾਰੇ ਗਏ ਸੀ ਉਹਨਾਂ ਨੂੰ ਮਾਰਨ ਵਾਲੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਹੋ ਸਕੇ। ਉਹਨਾਂ ਨੇ ਆਪਣੀ ਇਸ ਚਿੱਠੀ ਦੇ ਵਿੱਚ ਜਿਹੜੀ ਆ ਜੀ ਇਹ ਵੀ ਗੱਲ ਲਿਖੀ ਆ ਕਿ ਜਿਹੜੇ ਇਹ ਜਥੇਦਾਰ ਨੇ, ਮਤਵਾਦੀ ਜਥੇਦਾਰ ਨੇ, ਇਹ ਆਪ ਕਿਸੇ ਜਗ੍ਹਾ ਦੇ ਉੱਤੇ ਗੱਲ ਕਰਨ ਦੇ ਵਾਸਤੇ ਸਰਕਾਰ ਕੋਲੇ ਨਾ ਜਾਣ, ਆਪਣੇ ਨੁਮਾਇੰਦਿਆਂ ਨੂੰ ਉੱਥੇ ਜਿਹੜਾ ਜੀ ਉਹ ਭੇਜ ਸਕਦੇ ਆ। ਜੇ ਸਰਕਾਰ ਨੇ ਗੱਲ ਕਰਨੀ ਹੈ ਤਾਂ ਇਹ ਕਹਿੰਦੇ ਆ ਕਿ ਫਿਰ ਜਿਹੜਾ ਜੀ ਉਹ ਸਰਕਾਰ ਇਹਨਾਂ ਦੇ ਕੋਲੇ ਚੱਲ ਕੇ ਆਵੇ। ਇਹ ਦਿਨ ਜਿਹੜੇ ਜੀ ਹੁੰਦੇ ਆ ਜਦੋਂ ਜਿਹੜੇ ਝੋਨੇ ਵਗੈਰਾ ਤੋਂ ਵੀ ਅਜੇ, ਕਿਉਂਕਿ 20 ਤਰੀਕ ਤੋਂ ਲੱਗਣਾ, ਕਿਸਾਨਾਂ ਕੋਲੇ ਵੀ ਸਮਾਂ ਜਿਹੜਾ ਜੀ ਉਹ ਹੁੰਦਾ। ਪਰ ਜਦੋਂ ਮੈਂ ਕਿਹਾ ਕਿ ਸਟਾਰਟਿੰਗ ਦੇ ਵਿੱਚ ਜਿਹੜਾ ਜੀ ਉਹ ਲੱਗਿਆ ਸੀਗਾ ਕਿ ਇਹ 2-4 ਦਿਨ ਦੇ ਵਿੱਚ ਜਿਹੜਾ ਜੀ ਉਹ ਧਰਨਾ ਸਮਾਪਤ ਹੋ ਸਕਦਾ, ਪਰ ਐਕਚੁਅਲੀ ਇਹ ਜਿਹੜਾ ਧਰਨਾ ਹੈ ਡੇ ਬਾਈ ਡੇ ਇਹਦੇ ਵਿੱਚ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਜੀ। ਤੇ ਅੱਗੇ ਗੱਲ ਕਰਦੇ ਆ ਜੀ ਗਰਮੀ ਦੀ। ਗਰਮੀ ਬਹੁਤ ਜ਼ਿਆਦਾ ਆ ਜੋ ਟੈਂਪਰੇਚਰ ਦੱਸਿਆ ਜਾਂਦਾ, ਤੇ ਪਟਿਆਲਾ ਸਭ ਤੋਂ ਗਰਮ ਸ਼ਹਿਰ। ਇਸ ਵੇਲੇ ਜਿਹੜੇ ਆ ਜੀ ਹਾਲਾਤ ਬੜੇ ਨਾਜ਼ੁਕ ਤੁਸੀਂ ਕਹਿ ਲਓ ਕਿ ਬਣੇ ਹੋਏ ਆ ਜੀ। ਜਿਹੜੀ ਖਾਸ ਤੌਰ ਦੇ ਉੱਤੇ ਸਾਹ ਲੈਣ ਦੇ ਵਿੱਚ ਬੜੀ ਤਕਲੀਫ ਜਿਹੜੀ ਆ ਉਹ ਹੋ ਰਹੀ ਹੈ, ਕਿਉਂਕਿ ਜਿਹੜੀ ਰਾਜਸਥਾਨ ਦੀ ਹਨੇਰੀ ਆ, ਕੱਕੀ ਹਨੇਰੀ, ਉਹ ਅਸਮਾਨ ਦੇ ਉੱਤੇ ਚੜੀ ਹੈ ਜੀ, ਔਰ ਉਹਨੇ ਸੂਰਜ ਵੀ ਲੁਕੋਇਆ ਹੋਇਆ, ਔਰ ਇਹਦੇ ਨਾਲ ਹੁਮਸ ਜਿਹੜੀ ਆ ਉਹ ਬਹੁਤ ਜ਼ਿਆਦਾ ਵਧੀ ਹੋਈ ਆ। ਔਰ ਇਸ ਵੇਲੇ ਗਰਮੀ ਜਿਹੜੀ ਆ ਜੀ ਰਿਕਾਰਡ ਰੂਪ ਦੇ ਵਿੱਚ ਪੈ ਰਹੀ ਹੈ ਜੀ। ਪਟਿਆਲਾ ਸਭ ਤੋਂ ਤੱਤਾ ਜਿਹੜਾ ਜੀ ਉਹ ਬਣਿਆ ਹੋਇਆ, ਔਰ ਦਿਨ ਤੇ ਰਾਤ ਦੇ ਤਾਪਮਾਨ ਦੇ ਵਿੱਚ 5 ਤੋਂ 6 ਡਿਗਰੀ ਜਿਹੜਾ ਜੀ ਉਹ ਵਾਧਾ ਹੋ ਗਿਆ। ਲੋਕ ਝੁਲਸ ਰਹੇ ਆ ਜੀ। ਪਟਿਆਲਾ ਸਭ ਤੋਂ ਵੱਧ ਗਰਮ ਰਿਹਾ ਜੀ,
ਜਿਹੜੀ ਅੱਗ ਵਰ ਰਹੀ ਆ ਅਸਮਾਨ ਤੋਂ 46.2 ਡਿਗਰੀ ਸੈਲਸੀਅਸ ਜਿਹੜਾ ਜੀ ਰਿਕਾਰਡ ਕੀਤਾ ਗਿਆ ਪਟਿਆਲੇ ਦੇ ਵਿੱਚ। 46 ਨੂੰ ਇਹ ਕ੍ਰਾਸ ਕਰ ਗਿਆ ਜੀ, ਰਿਕਾਰਡ ਹੈ ਇਹ। ਇਸ ਤੋਂ ਬਾਅਦ ਅੰਮ੍ਰਿਤਸਰ ਜਿਹੜਾ ਜੀ ਉੱਥੇ ਵੀ ਭਿਅੰਕਰ ਗਰਮੀ ਜਿਹੜੀ ਹੈ ਜੀ ਉਹ ਪੈ ਰਹੀ ਆ। ਇੱਥੇ ਤਾਪਮਾਨ ਜਿਹੜਾ 44.7 ਡਿਗਰੀ ਸੈਲਸੀਅਸ ਜਿਹੜਾ ਰਿਕਾਰਡ ਕੀਤਾ ਗਿਆ। ਲੁਧਿਆਣਾ ਤੇ ਪਠਾਨਕੋਟ ਦੇ ਵਿੱਚ 43.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਲੰਧਰ ਦਾ ਤਾਪਮਾਨ 42.4 ਡਿਗਰੀ ਜਿਹੜਾ ਜੀ ਦੱਸਿਆ ਗਿਆ। ਚੰਡੀਗੜ੍ਹ ਦਾ ਤਾਪਮਾਨ 42.2 ਡਿਗਰੀ ਤੇ ਬਠਿੰਡੇ ਦੇ ਵਿੱਚ 41.1 ਡਿਗਰੀ ਸੈਲਸੀਅਸ ਜਿਹੜਾ ਜੀ ਉਹ ਰਿਕਾਰਡ ਕੀਤਾ ਗਿਆ। ਲੋਕ ਜਿਹੜੇ ਆ ਜੀ ਇਸ ਗੱਲ ਨੂੰ ਲੈ ਕੇ ਹੈਰਾਨੀ ਦੇ ਵਿੱਚ ਹੈ, ਕਿਉਂਕਿ ਮੈਂ ਅੱਗੇ ਵੀ ਆਪਾਂ ਗੱਲ ਕੀਤੀ ਸੀ, ਜਿਹੜੇ ਪਿੱਛੇ ਜੇ ਹਨੇਰੀ ਆਈ ਆ ਉਹ ਬੜਾ ਖਤਰਨਾਕ ਰੂਪ ਸੀਗਾ ਜੀ ਹਨੇਰੀ ਦਾ, ਕਿਉਂਕਿ ਗਰਮੀ ਤਾਂ ਪੈਂਦੀ ਆ ਜੀ ਪਹਿਲਾਂ ਵੀ, ਤਪਸ਼ ਜਿਹੜੀ ਉਹ ਹੁੰਦੀ ਆ, ਲੂ ਚੱਲਦੀ ਆ, ਪਰ ਜਿਹੜੀ ਰਾਜਸਥਾਨ ਵਾਲੀ ਹਨੇਰੀ ਜਿਹੜੀ ਕੱਕੇ ਰੰਗੀ ਆ ਜੀ ਇਹ ਅਸਮਾਨ ਦੇ ਉੱਤੇ ਚੜ੍ਹ ਜਾਣੀ, ਇਹ ਸ਼ਾਇਦ ਪਹਿਲੀ ਵਾਰੀ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ। ਔਰ ਪਿਛਲੇ 2 ਦਿਨ ਤੋਂ ਲਗਾਤਾਰ ਇਹ ਜਾਰੀ ਆ। ਇਹਨਾਂ ਕਿਹਾ ਜਾ ਰਿਹਾ ਅਰਲੀ ਮੌਨਸੂਨ ਜਿਹੜੀ ਆ ਜੀ ਉਹ ਆ ਸਕਦੀ ਆ, ਅੱਜ ਸ਼ਾਮ ਨੂੰ ਆ ਸਕਦੀ ਆ, ਭੜਕ ਤੋਂ ਜਿਹੜੀ ਜੀ ਉਹ ਆ ਸਕਦੀ ਆ। ਉਹ ਹਨੇਰੀ ਆਊਗੀ, ਮੀਂਹ ਪਊਗਾ ਤਾਂ ਹੀ ਇਹ ਅਸਮਾਨ ਤੋਂ ਜਿਹੜਾ ਜੀ ਉਹ ਲੱਥੂਗੀ, ਨਹੀਂ ਤਾਂ ਅਦਰਵਾਈਜ਼ ਕਾਫੀ ਵੱਡੀ ਮੁਸ਼ਕਿਲ ਜਿਹੜੀ ਹੈ ਜੀ ਉਹ ਲੋਕਾਂ ਦੇ ਵਾਸਤੇ ਮੌਸਮ ਖੜੀ ਕਰ ਰਿਹਾ। ਬਿਲਕੁਲ ਜੀ, ਮੀਂਹ ਆਉਣਾ ਤਾਂ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਬਲਵਾਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।